ਉਹਦੇ ਕਦਮ ਤੋਂ ਡਰੋ ਨਾ ਪਤਾ ਕੀ ਕਰਨਾ ਲੈ ਅੱਗੇ ਘਰੋਂ ਬਾਹਰ ਕੱਢਦਾ ਹੁਣ ਕੀ ਕਰੂ ਆਖਰ 3 ਦਿਨ 3 ਰਾਤਾਂ ਮਤਵਾਤਰ ਬਾਰਿਸ਼ ਪੈਂਦੀ ਰਹੀ ਯਕੀਨ ਕਰੋ ਅਸੀਂ ਚਣਿਆਂ ਦੇ ਦਾਣੇ ਭਰਾ ਕੇ ਲਿਆਣ ਕੇ ਮੈਂ ਤੇ ਛੋਟੀ ਭੈਣ ਨੇ ਖਾਣੇ ਤੇ ਗੋਡਿਆਂ ਸਿਰ ਦੇ ਕੇ ਰਾਤ ਕੱਢਣੀ। ਕੈਂਪ ਜਿਹੜਾ ਹੁਣ ਕੱਪੜੇ ਦਾ ਕੰਮ ਕਿੰਨਾ ਕਰਦਾ ਖੇਸਾਂ ਦੇ ਕੈਂਪ ਬਣਾਏ ਹੁੰਦੇ ਸੀ ਕਿ ਜਦੋਂ ਪਾਣੀ ਬਾਰਿਸ਼ ਰਸਮੀ ਬਾਰਿਸ਼ ਪੈਣੀ ਰੋਡ ਦੀ ਉੱਤੋਂ ਰੁੜ ਜਾ ਰਸਮੀ ਪੈਣੀ ਉਹ ਬਾਰਿਸ਼ ਹੋ ਜਾਂਦੀ ਪਾਣੀ ਵਗਦਾ ਥੱਲੇ ਇੱਥੇ ਝੋਲੀ ਥੱਲੇ ਕੋਲ ਦੇਤੀ ਉੱਥੋਂ ਕਰਦੇ ਇੱਦਾਂ ਕਰਕੇ ਬਹਿ ਗਏ 3 ਦਿਨ ਸਾਰੀ ਰਾਤ ਬਹਿ ਕੇ ਕੱਢਣੀ ਆਖਰ ਤੋਂ ਬਾਅਦ ਆਪ ਲੋਕਾਂ ਨੇ ਕੀਤੀ ਅੱਲਾ ਦੀ ਰਾਤ ਨੇ ਕਰਮ ਕੀਤਾ ਬਾਰਿਸ਼ ਛੱਡੀ 47 ਦੇ 74 ਸਾਲ ਹੋ ਗਏ ਆ। ਹਾਂਜੀ ਤੇ ਹਾਲੇ ਨਜ਼ਰ ਅੱਖਾਂ ਮਿੱਟੀ ਨਹੀਂ ਦਮ ਜਾ ਆ ਸਾਹਮਣੇ ਨਕਸ਼ਾ ਇਸ ਦਾ ਗੱਲ ਨਕਸ਼ਾ ਨਜ਼ਰ ਆਉਂਦਾ ਔਖਾ ਵਕਤ ਸੀ ਮਾਂ ਜੀ ਅੱਲਾ ਦੀ ਰਾਤ ਕਰਮ ਕਰੇ ਬਾਅਦ ਦੇ ਕਈਆਂ ਪਾਸੇ ਨੇ ਬਣਾਗਾ ਫੇਰ ਅਸੀਂ ਖਾਣੇ ਕਈ ਕੰਮ ਪੈਸੇ ਸੀਗੇ ਜਿੱਧਰ ਨਾ ਉਹ ਕਰਦੇ ਪੈਸੇ ਲੈ ਲੈਂਦੇ ਸੀ ਕਈ ਤੁਹਾਨੂੰ ਬਾਰਡਰ ਕਰ ਤੁਹਾਨੂੰ ਕੈਂਪ 'ਚ ਲਾਇਆ ਆਵਾਂਗੇ ਉਹ ਕੈਂਪ 'ਚ ਲਾਉਣ ਦੀ ਵਜ੍ਹਾ ਉਹਨਾਂ ਨੇ ਜਦੋਂ ਅੱਗੇ ਜਾਣੇ ਇੱਕ ਲਾਈਨ ਹੋ ਕੇ ਥੋੜ੍ਹੋ ਮਾਰੀਆਂ ਗੋਲੀਆਂ ਮਾਰ ਦੇਣੇ ਸਮਾਨ ਖੋਹ ਲੈਣਾ ਉਹਨਾਂ ਦੇ ਕੋਲੋਂ ਤੇ ਬਾਅਦ ਕਈਆਂ ਦੇ ਬੱਚੀਆਂ ਜਵਾਨ ਸੀਗੇ ਜੀ ਉਹ ਕੇ ਲੈ ਜਾਂਦੇ ਸੀ ਉਹ ਅੱਲਾ ਦੀ ਰਾਤ ਕਰਮ ਕਰੇ ਉਹ ਵਕਤ ਨਾ ਲਿਆਵੇ ਕਿ बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद व बारिक वसल्लम। लखां करोड़ां दरूद सोहणे कमली वाले आका हज़रत मुहम्मद मुस्तफ़ा सल्लल्लाहु अलैहि वसल्लम ते आप दी आलते ते आप दे सहाबा ते। नाज़रीन मैं वसीम हैदर अली PhD पंजाबी स्टूडियो तो वंड 47 दी प्रोग्राम लैके हाज़र हाँ। अज असी मौजूद हाँ ज़िला बहावलनगर दी तहसील हरुणाबाद दे चक ज़िला बहावलनगर तहसील हरुणाबाद दे करीब एक कस्बा फकीर वाली है उत्थे मौजूद हाँ और उत्थे तुहाडी मुलाकात बाबा जी होरां नाल करवावांगे जिहड़े मिस्त्री मुहम्मद दीन दे नां तो मशहूर ने ते पूरे इलाके दी ओह शान ने पूरे इलाके दे बड़े अच्छे वो तरखान ने और उन्हां पूरी जिंदगी मेहनत मजदूरी भी कीती और बड़े आसन अंदाज और वो जो वंड पई सी 47 दी उन्हां अखी वेखी और वंड 47 दे विच बड़े सारे दर्द वेखे उन्हां ने वंड 47 दे विच सारी रात बारिशां दे विच जाग के कड्ढण वाले बाबा मुहम्मद दीन होरां नाल मुलाकात करवावांगे। आओ उन्हां नाल मिलदे हां ते उन्हां नाल गलबात करदे हां कि उन्हां वंड 47 विच की वेख्या। आओ मेरे नाल। अस्सलामु अलैकुम जी, की हाल है जी? ठीक शुक्र अल्लाह दा। की हाल है तुहाडा जी? ठीक है शुक्र अल्लाह दा। की नाम अपना? मेरा नाम हाजी मोहम्मद दीन है। अच्छा ते वालिद साहब दा की नाम? चिराग दीन। चिराग दीन? हाँ जी। अच्छा ते ਜਦੋਂ ਵੰਡ ਪਈ ਆ 47 ਦੀ ਉਦੋਂ ਕਿੰਨੀ ਕੁ ਉਮਰ ਸੀ ਆਪਣੀ? ਉਦੋਂ ਤਕਰੀਬਨ 8-9 ਸਾਲ ਸੀ। ਮੈਂ ਚੌਥੀ ਜਮਾਤ ਪੜ੍ਹਦਾ ਆਇਆ ਉਦੋਂ। ਅੱਛਾ 8-9 ਸਾਲ ਸੀ ਤੁਸੀਂ ਉੱਥੇ ਚੌਥੀ ਜਮਾਤ ਚ ਪੜ੍ਹਦੇ ਸੀ? ਜੀ ਹਾਂ। ਉੱਥੇ ਕਿਹੜਾ ਇਲਾਕਾ ਸੀ ਆਪਣਾ? ਜ਼ਿਲ੍ਹਾ ਜਲੰਧਰ ਸੀ ਸਾਡਾ, ਤਹਿਸੀਲ ਨਕੋਦਰ ਸੀ। ਅੱਛਾ ਲਸੂੜੀ ਸੀ ਸਾਡਾ ਮਿਡਲ ਸਕੂਲ। ਲਸੂੜੀ ਮਿਡਲ ਸਕੂਲ? ਹਾਂਜੀ। ਅੱਛਾ ਪਿੰਡ ਦਾ ਕੀ ਨਾਂ ਸੀ? ਪਿੰਡ ਦਾ ਨਾਂ ਸੀ ਪਤਵਾ। ਹਾਂਜੀ। ਅੱਛਾ ਪਿੰਡ ਦਾ ਨਾਮ ਪਤਵਾ ਸੀ, ਲਸੂੜੀ ਸਕੂਲ ਦਾ ਨਾਂ ਸੀ। ਅੱਛਾ ਤੇ ਤੁਸੀਂ ਉੱਥੇ 4 ਜਮਾਤਾਂ ਪੜ੍ਹੀਆਂ? ਜੀ। ਉਹ ਜਿਹੜਾ ਤੁਹਾਡਾ ਪਿੰਡ ਸੀ ਉਹਦੇ ਵਿੱਚ ਹੋਰ ਵੀ ਕੋਈ ਬਰਾਦਰੀਆਂ ਰਹਿੰਦੀਆਂ ਸੀ ਕਿ ਸਾਰੇ ਮੁਸਲਮਾਨ ਹੀ ਸੀ? ਸਾਰੇ ਮੁਸਲਮਾਨ ਹੀ ਸੀ ਉੱਥੇ। ਅੱਛਾ ਸਿੱਖ ਹਿੰਦੂ ਕੋਈ ਨਹੀਂ ਸੀ ਉੱਥੇ। ਸਿੱਖ ਜਿਹੜੇ ਸੀ ਉਹਨਾਂ ਦਾ ਅਲੱਗਾ ਚੱਕ ਸੀਗੇ। ਲਾਗੇ ਕੋਈ ਪਤਾ ਕਿਹੜੇ ਚੱਕ ਸੀ? ਬਸ ਉਹ ਹੈ ਸੀ ਏਦਾਂ ਹੀ ਕੁਹਾੜ ਹਾਂਜੀ ਜਾਫਰਵਾਲ ਇਸ ਤਰ੍ਹਾਂ ਕਰਕੇ ਨਾਂ ਸੀ ਚੱਕਾਂ ਦੇ। ਅੱਛਾ ਮੂਲੇਵਾਲ। ਅੱਛਾ ਇੱਕ ਬੰਦਾ ਸੀਗਾ ਤਗੜਾ ਬੰਦਾ ਸੀ ਉਹ ਠੀਕ ਠਾਕ। ਜਦੋਂ ਪਾਰਟੀਸ਼ਨ ਹੋਣ ਲੱਗੀ ਨਾ ਤੇ ਉਸ ਵਕਤ ਉਹਨਾਂ ਨੇ ਕੀ ਕੀਤਾ ਕਿ ਆਪਣਾ ਮੁਸਲਮਾਨ ਜਿਹੜੇ ਸੀ ਨਾ ਉਹ ਹਿੰਦੂ ਮੁਸਲਮਾਨਾਂ ਤੇ ਹਮਲੇ ਕਰਨ ਲੱਗ ਪਏ। ਇੱਕ ਜਹਾਜ਼ ਆਇਆ ਉਹਨੇ ਹਰਾ ਝੰਡਾ ਸੁੱਟ ਦਿੱਤਾ। ਅੱਛਾ ਉਹ ਇੱਕ ਬੰਦਾ ਲੈ ਕੇ ਨੱਠ ਪਿਆ। ਉਹਨੇ ਆਖਿਆ ਜੀ ਇਹ ਪਾਕਿਸਤਾਨ ਬਣ ਗਿਆ। ਅੱਛਾ ਬੜੀ ਖੁਸ਼ੀ ਹੋਈ ਨੱਠੇ ਭੱਜੇ ਬਸ ਜੀ। ਫਿਰ ਉਹ ਲੋਕ ਜਥਾ ਬਣ ਗਿਆ। ਤਲਵਾਰਾਂ ਤੇ ਬਰਸ਼ੀਆਂ ਲੈ ਕੇ ਨਾ ਨਿਕਲ ਤੁਰੇ ਉਹ ਸਿੱਖਾਂ ਨੂੰ ਵੱਢਣ ਵਾਸਤੇ। ਅੱਛਾ ਤੇ ਸ਼ਾਮ ਤੱਕ ਬੜਾ ਵਡਾਂਗਾ ਕੀਤਾ ਜੀ। ਅਖੀਰ ਅਸਰ ਦਾ ਟਾਈਮ ਹੋ ਗਿਆ ਜਦੋਂ ਤੇ ਫਿਰ ਉਹ ਉਧਰੋਂ ਜਹਾਜ਼ ਆਇਆ ਇੰਡੀਆ ਦਾ ਇੱਕ ਉਹਨੇ ਆਣ ਕੇ ਤੇ ਇੰਡੀਆ ਦਾ ਝੰਡਾ ਸੁੱਟਦਾ। ਉਹਨਾਂ ਨੇ ਆਖਿਆ ਵੀ ਇਹ ਇੰਡੀਆ ਬਣ ਗਿਆ। ਉਹਨਾਂ ਨੇ ਫਿਰ ਜਿਹੜੇ ਲੋਕ ਸੀਗੇ ਨਾ ਉਹਨਾਂ ਨੇ ਆਖਿਆ ਫੌਜੀ ਸੀ ਉਹਨਾਂ ਨੇ ਆਰਡਰ ਦੇ ਦਿੱਤਾ ਬਈ ਸ਼ਾਮ ਤੋਂ ਪਹਿਲੇ ਨਿਕਲ ਜਾਓ ਇੱਥੋਂ ਸਾਰੇ ਤੁਸੀਂ ਮੁਸਲਮਾਨਾਂ ਨੂੰ ਆਖਿਆ ਸਾਰੇ ਨਿਕਲ ਚਲੇ ਜਾਓ। ਅੱਛਾ ਇਹ ਇੰਡੀਆ ਬਣ ਗਿਆ ਤੇ ਪਾਕਿਸਤਾਨ ਉਧਰ ਬਣ ਗਿਆ।
ਉਹ ਇੱਕ ਜਿਹੜਾ ਸਮਾਨ ਬੰਨਿਆ ਥੋੜ੍ਹਾ ਬਹੁਤਾ ਜਿਹੜਾ ਹੈ ਵੀ ਕਿਸੇ ਕੋਲ ਜਿੰਨਾ ਚੱਕੋਂ ਤੇ ਚੱਕਿਆ। ਮੈਂ ਛੋਟਾ ਸੀ, 8-9 ਸਾਲ ਉਮਰ ਸੀ। ਵਾਲਦਾ ਨੇ ਅੱਲਾ ਜਾਣੇ ਵਾਰ ਖੇਸ ਬੰਨੇ, 5-7 ਖੇਸ ਬੰਨ ਕੇ ਉਹ ਮੇਰੇ ਸਿਰ ਤੇ ਰੱਖਦੇ। ਵੱਡੀ ਭੈਣ ਸੀ 20 ਚੱਕ ਚ ਰਹਿੰਦੀ ਸੀ, ਅੱਲਾ ਜਾਣੇ ਸੀ ਵਾਰੇ, ਉਹ ਵੱਡੀ ਸੀ, ਕੁਛ ਉਹਨੂੰ ਦਿੱਤੇ ਕੱਪੜੇ। ਤੇ ਵੱਡਾ ਭਾਈ ਸੀ ਅੱਲਾ ਜਾਣੇ, ਵੱਡੀ ਭੈਣ ਸੀਗੀ। ਤੇ ਅੱਬਾ ਜੀ ਬਿਮਾਰ ਸੀਗੇ, ਉਹਨਾਂ ਨੂੰ ਟੀਵੀ ਸੀ, ਕੋਈ ਉਹ ਟੀਵੀ ਕਹਿੰਦੇ ਹੁਣ ਸਕਰਿਆ ਨਹੀਂ ਗਏ, ਉਹ ਕਹਿੰਦੇ ਸੀ, ਹੁਣ ਤਾਂ ਟੀਵੀ ਕਹਿੰਦੇ ਆ। ਤੇ ਚਾਚਾ ਜੀ ਸਾਡੇ ਉਹ ਬਿਮਾਰ ਸੀਗੇ ਪਹਿਲੋਂ, ਤੇ ਉਹ ਫੌਤ ਹੋ ਗਿਆ। ਫਿਰ ਉਹਨਾਂ ਨੂੰ ਦਫਨ ਕੀਤਾ ਆਪਣੇ ਹੱਥੀਂ ਅਸੀਂ। ਜਿਸ ਦਿਨ ਸਾਡੇ ਚਾਚਾ ਜੀ ਦੇ ਕੋਲ ਸੀ, ਉਸ ਦਿਨ ਸਾਡੇ ਵਾਲਾ ਸਾਹਿਬ ਫੌਤ ਹੋ ਗਿਆ। ਫਿਰ ਉਹਨਾਂ ਆਪਣੇ ਹੱਥੀਂ ਦਫਨ ਕੀਤਾ ਕਰ ਆ ਕੇ। ਜਦੋਂ ਉਹਨਾਂ ਦੇ ਕੋਲ ਸੀ ਉਸ ਦਿਨ ਫਿਰ ਇੱਧਰੋਂ ਰੇਲ ਗਈ ਆ ਲਾਹੌਰੋਂ। ਲੋਕ ਇੱਧਰੋਂ ਪਾਕਿਸਤਾਨ ਵਾਲੇ ਭੇਜਦੇ ਸੀ ਬੱਸਾਂ, ਜਿਹੜੇ ਬਿਮਾਰ ਲੋਕ ਉਹਨਾਂ ਨੂੰ ਲਿਆਓ ਜਾ ਕੇ। ਸਾਡੇ ਮੁਸਲਮਾਨ ਤੁਹਾਨੂੰ ਅੱਗੇ ਪਤਾ ਵੀ ਸ਼ੁਰੂ ਤੁਰ ਕੇ ਬੇਈਮਾਨੀ ਦੇ ਚੱਕਰ 'ਚ ਹੁੰਦੇ ਆ। ਉਹਨਾਂ ਨੇ ਜਿਹੜੇ ਗੱਡਿਆਂ ਦੇ ਸਮਾਨ ਲੋਕ ਲੈ ਕੇ ਗਏ ਸੀ ਨਾ, ਉਹ ਉਹਨਾਂ ਦੇ ਬੰਦੇ ਉਹਨਾਂ ਨੇ ਬਿਠਾ ਲੈਣੇ ਤੇ ਪੈਸੇ ਲੈ ਲੈਣੇ, ਲੈ ਕੇ ਉਹਨਾਂ ਨੇ ਚਲੋ ਬਈ, ਜੇ ਕੋਈ ਮਾੜਾ ਬੰਦਾ ਲੱਗ ਗਿਆ ਉਹਨੂੰ ਧੱਕਾ ਦੇ ਪਿਛਾਂ ਚੱਲ ਵੀ ਚੱਲ, ਜਗ੍ਹਾ ਕੋਈ ਨਹੀਂ ਹੈਗੀ, ਚੁੱਪ ਕਰਕੇ ਪਛਾਣ ਕੇ ਬਹਿ ਗਿਆ। ਆਖਰ ਜਦੋਂ ਸਾਡੇ ਵਾਲਾ ਸਾਹਿਬ ਦੇ ਕੋਲ ਸੀ, ਕੋਲਾਂ ਦਾ ਖਤਮ ਦਵਾਇਆ, ਉਸ ਤੋਂ ਬਾਅਦ ਫਿਰ ਉਹਨੂੰ ਲਾਹੌਰੋਂ ਰੇਲ ਗਈ ਆ। ਅਸੀਂ ਉੱਥੋਂ ਰੇਲ ਤੇ ਚੜ੍ਹੇ ਹਾਂ ਤੇ ਅਸੀਂ ਗੋਜਰੇ ਆ ਗਏ। ਗੋਜਰੇ ਨਾਲ ਪੂਰਾ ਪਿੰਡ ਹੀ ਉੱਠ ਪਿਆ ਸੀ ਉੱਥੋਂ? ਹਾਂਜੀ, ਸਾਰਾ ਪਿੰਡ ਉੱਠ ਖੜਿਆ ਸੀ। ਆਪੋ ਆਪਣਾ ਸਮਾਨ ਬੰਨਿਆ, ਜਿਹੜੇ ਜ਼ਿਮੀਦਾਰ ਸੀ ਉਹ ਗੱਡਿਆਂ ਦੇ ਲੱਦ ਲਏ, ਜਿਹੜੇ ਉੱਦਾਂ ਚੱਕਣ ਵਾਲੇ ਆਪਣਾ ਆਪਣੇ ਪਿੰਡਾਂ ਚੱਕ ਲਈ, ਜਾ ਕੇ ਤੁਰ ਪਏ। ਰਾਤ ਫਿਰ ਇੱਕ ਥਾਂ ਕੈਂਪ ਲੱਗਾ, ਉੱਥੇ ਬੈਠੇ ਸੀ। ਤੇ ਅਸੀਂ ਫਿਰ ਉਹ ਉਸ ਤੋਂ ਬਾਅਦ ਜਦੋਂ ਉੱਥੇ ਆਏ ਗੋਜਰੇ, ਅਸੀਂ 245 ਜੱਕ ਨਹਿਰ ਵਗੈਰਾ ਦੇ ਤਲਵੰਡੀ ਉਹਦਾ ਨਾਂ ਜੱਕ ਦਾ। ਬਾਰੇ ਸਾਹਿਬ ਪਹਿਲੇ ਵਕਤ ਕਿਤੇ ਕੰਮ ਕਰਕੇ ਜਾਂਦੇ ਰਹੇ। ਤੇ ਅਸੀਂ ਫਿਰ ਸਾਨੂੰ ਭਾਈ ਨੇ ਅੱਲਾ ਜੰਨਤ ਸੀ ਕਰੇ ਵਾਲਦਾ ਸੀ ਨਾਲ, ਤੇ ਉੱਥੋਂ ਸਾਨੂੰ ਲਿਆ ਤੁਰ ਕੇ। ਅਸੀਂ ਉੱਥੋਂ ਗੋਜਰਾ ਸਟੇਸ਼ਨ ਤੋਂ ਤੁਰ ਕੇ ਫਿਰ ਚੱਕ ਜਾਏ, ਉੱਥੇ ਰਹੇ। ਉਸ ਤੋਂ ਬਾਅਦ ਉਹ ਹੈ ਵੀ ਸਾਡੇ ਤਾਏ ਦੇ ਪੁੱਤਰ 2 ਗਏ। ਇੱਕ ਤੇ ਆ ਇੱਥੇ ਅਸਲਮ ਜਿਹੜਾ ਅਸੀਂ ਕੰਮ ਕਰਦਾ ਹਾਂ ਸੀ, ਅਸਲਮ ਦੇ ਵਾਲੇ ਸਾਹਿਬ ਸੀ, ਵੱਡਾ ਤਾਇਆ ਸਾਡਾ, ਉਹਦਾ ਪੁੱਤਰ ਸੀ ਉਹ। ਇੱਕ ਸਾਡੇ ਤਾਇਆ 54 4 ਰਹਿੰਦੇ ਨੇ, ਜਿੱਧਰ ਮੇਰੀ ਸ਼ਾਦੀ ਪਹਿਲੇ ਹੋਈ ਸੀ, ਉਹ ਤਾਏ ਦਾ ਪੁੱਤਰ ਵੱਡਾ ਖੁਸ਼ੀ ਮੌਜ ਉਹਦਾ ਨਾਂ ਸੀ। ਇਹ ਦੋਨੋਂ ਭਰਾ ਗਏ, ਫਿਰ ਸਾਨੂੰ ਉੱਥੋਂ ਗੋਜਰੋਂ ਜਾ ਕੇ ਲੈ ਕੇ ਆਏ। ਉਹ ਜਿਹੜਾ ਵੱਡੇ ਤਾਏ ਦਾ ਪੁੱਤਰ ਸੀ, ਉਹਦੇ ਕੋਲ ਆਪਾਂ ਇੱਥੇ ਛੱਡ ਚਲੀਏ, 4 ਜਣੇ ਦੇ ਚਲੀਏ। ਜਿਹੜਾ ਛੋਟਾ ਸੀ ਉਹ ਆਖੇ ਨਾ ਮੈਂ ਤੇ ਨਹੀਂ ਛੱਡ ਕੇ ਜਾਣੇ, ਮੀਂਹ ਨੂੰ ਸੰਗਲ ਲੱਗਾ, ਉਹ ਬਿਮਾਰ ਹੋ ਗਿਆ ਭਰਾਵਾਂ ਦੇ ਚੱਕਰ 'ਚ। ਰਾਤ ਈਸ਼ਾ ਦਾ ਟਾਈਮ ਸੀ, ਤੇ ਵੱਡੇ ਮੁੰਡੇ ਨੂੰ ਕਿਹਾ ਉਹ ਖੁਸ਼ੀ ਮਮਲਾ, ਉਹ ਤੇਰੇ ਚਾਚੇ ਆਏ ਦਰਵਾਜ਼ਾ ਕੋਲ, ਕਹਿਣਗਾ ਦਿਮਾਗ ਆਊਟ ਹੋ ਗਿਆ, ਸੰਗਲ ਲੱਗ ਗਿਆ। ਸਾਲ ਭਰ ਸੰਗਲ ਲੱਗਾ ਰਿਹਾ ਉਹਨਾਂ ਨੂੰ। ਤੇ ਲੋ ਜੀ, ਉਸ ਤੋਂ ਬਾਅਦ ਕਰਕੇ ਨਾ ਅਸੀਂ ਇੱਥੇ ਰਹੇ। ਤੇ ਉਸ ਤੋਂ ਬਾਅਦ ਵੱਡਾ ਭਾਈ ਸੀ, ਉਹ 47 ਸਿੱਖਸਾਰ 'ਚ ਸਾਡਾ ਭਾਈ ਸੀ ਗੁਲਾਮ ਹੁਸੈਨ ਦਾ ਅੱਬਾ, ਉਹ ਸੀਪੀ ਕਰਦਾ ਸੀ। ਵੱਡੇ ਭਾਈ ਨੇ ਉੱਥੇ ਜਾ ਕੇ ਸੀਪੀ ਕਰ ਲਈ ਨਾਲ, ਤੇ ਦੋਨੋਂ ਬੜਾ ਕੰਮ ਕਰਦੇ ਰਹੇ ਆਪਣਾ ਸੀਪੀ ਦਾ। ਤੇ ਮੈਂ ਗਿਆ ਦਾਖਲ ਹੋਣ ਫੌਜ ਪੜ੍ਹਨ, ਬਸ ਦਾਖਲ ਹੋਣ ਗਿਆ ਤੇ ਉਹਨਾਂ ਨੇ ਦਾਖਲ ਨਾ ਕੀਤਾ। ਉਹ ਕਹਿੰਦੀ ਸਰਟੀਫਿਕੇਟ ਲਿਆਓ, ਮਾਸ਼ੋ ਕੁਤਬਦੀਨ ਸਾਹਿਬ ਸੀ 100 ਚੱਕਦੇ। ਮੈਂ ਕਿਹਾ ਮੈਨੂੰ ਸਰਟੀਫਿਕੇਟ ਤੋਂ ਲਿਆਈਏ, ਉੱਥੇ ਤਾਂ ਜਾਨਾਂ ਦੀ ਪਈ ਸੀ ਸਰਟੀਫਿਕੇਟ ਵਾਲਾ ਵੀ ਤੂੰ ਆ ਕੇ ਟੈਸਟ ਲੈ ਲੈ ਮੇਰਾ, 4ਥੀ ਜਮਾਤ ਦਾ ਟੈਸਟ ਲੈ ਕੇ ਦਾਖਲ ਕਰ ਲਾ। ਨਹੀਂ ਜੀ ਸਰਟੀਫਿਕੇਟ ਚਾਹੀਦਾ। ਮੈਂ ਕਿਹਾ ਚਲੋ ਠੀਕ, ਚੁੱਪ ਕਰ ਗਿਆ। ਫਿਰ ਉਹ ਅੱਲਾ ਜਿਹੜਾ ਭਾਈ ਸੀ ਵੱਡਾ 47 ਸੀਪੀ ਕਰਦੇ, ਮੈਂ ਕੁਦਰਤ ਮਿਲਣ ਗਿਆ ਉਹਨਾਂ ਨੂੰ। ਮੈਨੂੰ ਕਹਿ ਲੱਗਾ ਤੂੰ ਅੱਜ ਆ ਗਿਆ, ਸਾਨੂੰ ਯੂਸਰਾ ਸਾਹਿਬ ਦੀ ਕਿਤਾਬ ਸੁਣਾ। ਮੈਂ ਯੂਸਰਾ ਸਾਹਿਬ ਦੀ ਕਿਤਾਬ ਸੁਣਾਉਣ ਲੱਗ ਪਿਆ। ਹੁਣ ਅੱਜ ਕੋਈ 8ਵੀਂ ਵਾਲਾ ਨਹੀਂ ਪੜ੍ਹ ਸਕਦਾ। ਹਾਂਜੀ, ਪੰਜਾਬੀ 'ਚ ਲਿਖੀ ਆ ਉਹ। ਮੈਂ ਉਹ 4ਥੀ 'ਚ ਪੜ੍ਹਦਾ ਸੀ। ਉਹਨਾਂ ਨੂੰ ਜਦੋਂ ਪੜ੍ਹ ਕੇ ਮੈਂ ਪੜ੍ਹਨ ਲੱਗ ਪਿਆ ਨਾ, ਤੇ ਇੱਕ ਰਾਜਪੂਤ ਮਾਸਟਰ ਸੀ ਅਬਦੁੱਲਾ ਕੋਲ ਸੀ 45 ਸਿੱਖਸਾਰ ਦਾ, ਤੇ 46 ਦੇ ਵਿੱਚ ਲੋਅਰ ਮਿਡਲ ਸਕੂਲ ਸੀਗਾ 6 ਜਮਾਤਾਂ ਦਾ। ਉਹ ਕੁਦਰਤੀ ਗਿਆ ਜਦੋਂ ਮੈਂ ਕਿਤਾਬ ਪੜ੍ਹਦਾ ਸੀ, ਤੇ ਵੱਡੇ ਭਾਈ ਨੇ ਪੁੱਛਿਆ ਮੁੰਡਾ ਕੌਣ? ਉਹਨੇ ਕਿ ਮੇਰਾ ਭਰਾ ਵਾ ਛੋਟਾ। ਫਿਰ ਦਾਖਲ ਕਰਾਇਆ ਸਕੂਲ? ਕਿ ਨਹੀਂ ਜੀ, ਆਹ ਗੱਲ ਹੋਈ ਸੀ, ਸਰਟੀਫਿਕੇਟ ਮੰਗਦੇ ਸੀ। ਕਹਿੰਦਾ ਸਵੇਰੇ ਸਕੂਲੇ ਭੇਜ ਦੇ। ਉਹਨਾਂ ਮੈਨੂੰ ਸਵੇਰੇ ਸਕੂਲੇ ਭੇਜ ਦਿੱਤਾ। ਉਹਨਾਂ ਨੂੰ ਕਿਹਾ ਕਿਤਾਬ ਤੁਹਾਡੇ ਕੋਲ ਹੈ, ਉਹਦੇ ਕੋਲ ਹੈ, ਉਹਦੇ ਕੋਲ ਲੈ ਕੇ ਦਿਓ। ਕਿਤਾਬਾਂ ਪੂਰੀਆਂ ਕਰਦਿਆਂ ਕਹਿਣ ਲੱਗੇ ਵੀ ਹਾਜ਼ਰ ਹੋ ਗਿਆ ਆ, ਤੁਸੀਂ ਮੁੱਲ ਲੈ ਲਿਓ ਸਾਰੀਆਂ। ਕਿਤਾਬਾਂ ਪੂਰੀਆਂ ਹੋ ਗਈਆਂ। ਉਸ ਤੋਂ ਬਾਅਦ ਮੈਂ ਪੜ੍ਹਿਆ 6 ਮਹੀਨੇ ਉੱਥੇ। 6 ਮਹੀਨੇ ਤੋਂ ਬਾਅਦ ਫਿਰ ਉਹ ਉੱਠ ਕੇ ਨਾ, ਤੇ ਆਪਣਾ 47 ਉੱਠ ਕੇ ਤੇ 20 ਚੱਕ ਜਾ ਗਿਆ ਭਾਈ, ਸੀਪੀ ਛੱਡ ਦਿੱਤੀ। ਤੇ ਮੈਂ ਫਿਰ ਸਰਟੀਫਿਕੇਟ ਲੈ ਕੇ ਫਿਰ ਫੌਜ ਜਾ ਕੇ ਦਾਖਲਾ ਲਿਆ। ਉੱਥੇ ਮਿਡਲ ਕੀਤਾ ਸੰਨ 54 'ਚ। ਫਿਰ ਮਿਡਲ ਕਰਕੇ ਤੇ ਫਿਰ ਅਸੀਂ 110 ਇੱਕ ਸਾਲ ਚਲੇ ਗਏ, ਉੱਥੇ ਰਹੇ ਹਾਂ ਫਿਰ 15-16 ਸਾਲ। ਉਸ ਤੋਂ ਬਾਅਦ ਮੈਂ ਤਾਂ ਸਿਰਫ 6 ਮਹੀਨੇ ਸੀਪੀ ਦਾ ਕੀਤਾ ਸੀ। ਉਧਰੋਂ ਨਮਾਜ਼ ਦਾ ਟਾਈਮ ਨਾ ਕਹਿਣਾ ਯਾਰ ਮੇਰਾ ਫੜ ਲਾ ਦੇ, ਆਹ ਕਰ ਦੇ। ਮੈਂ ਕਿਹਾ ਭਾਈ ਆਪਣੇ ਕੋਲ ਨਹੀਂ ਹੁੰਦਾ, ਆਪਾਂ ਨਹੀਂ ਕਰਨਾ। ਬਸ ਨਮਾਜ਼ ਪੜ੍ਹਨ ਨੂੰ ਦੇਰ ਲੱਗਦੀ ਹੈ, ਮੈਂ ਪੜ੍ਹ ਨਹੀਂ ਦਿੰਦੇ। ਸੀਪੀ ਛੱਡ ਦਿੱਤੀ। ਫਿਰ ਅਸੀਂ ਮਿਹਨਤ ਆਪਣਾ ਕਰਦੇ ਹਾਂ ਲੋਕਾਂ ਦਾ, ਆਹ ਦਰਵਾਜ਼ਿਆਂ ਦਾ ਜਿਹੜਾ ਹੈਗਾ ਸੀ ਫਰਨੀਚਰ ਦਾ,
ਤੇ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਉਹਨਾਂ ਦੇ ਇੱਥੇ ਬੈਠੇ ਆ ਫਿਰ। ਉੱਥੇ ਵਾਲਦ ਸਾਹਿਬ ਉੱਥੇ ਪਿੰਡ ਦੇ ਵਿੱਚ ਵੀ ਇਹੀ ਕੰਮ ਕਰਿਆ ਕਰਦੇ ਸੀ? ਨਾ ਜੀ, ਉੱਥੇ ਉਹ ਸੇਪੀ ਦਾ ਕਰਦੇ ਨੇ ਲੋਕਾਂ ਦਾ। ਅੱਛਾ, ਉੱਥੇ ਸੇਪੀ ਦਾ ਕਰਦੇ ਸੇਪੀ ਦਾ ਕਰਦੇ ਸੀ ਉੱਥੇ ਟੱਕ ਦੇ ਵਿੱਚ। ਤੇ ਬਸ ਅਲਹਮਦੁਲਿਲਾ ਅੱਲਾ ਦਾ ਚਾਚਾ ਜੀ ਸਾਡੇ ਸੀ ਉਸ ਵਕਤ 8 ਜਮਾਤਾਂ ਪੜ੍ਹੇ ਸੀ ਤੇ ਉਹਨਾਂ ਨੂੰ ਤੇ ਆਪਣੀ ਮਿਲਦੀ ਸੀ ਥਾਣੇਦਾਰੀ, ਕਹਿੰਦਾ ਮੈਂ ਨਹੀਂ ਲੈਣੀ, ਰਿਸ਼ਵਤ ਖਾਣੀ ਪੈਣੀ ਆ। ਤਹਿਸੀਲਦਾਰੀ ਮਿਲਦੀ ਸੀ, ਕਹਿੰਦਾ ਮੈਂ ਨਹੀਂ ਲੈਣੀ, ਅੱਛਾ ਰਿਸ਼ਵਤ ਖਾਣੀ ਪੈਣੀ ਆ। ਹਾਂਜੀ, ਉਹਨਾਂ ਨੇ ਕੀਤਾ ਕੁਝ ਵੀ, ਸਹੀ ਬਸ ਆਪਣਾ ਹਾਦਸਾ ਪੱਕਾ ਸੀ, ਲੱਗੀ ਸੀਗੀ, ਬੱਚੀਆਂ ਸੀ 2 ਦੀਆਂ। ਇਹ ਲੋ ਜੀ ਉਹਨਾਂ ਨੇ ਆਪਣਾ ਕੁਰਾਨ ਵੀ ਬੱਚਿਆਂ ਨੂੰ ਪੜ੍ਹਾ ਦੇਣਾ, ਮਸਜਿਦ 'ਚ ਨਮਾਜ਼ ਪੜ੍ਹਾ ਜਾਣੀ ਤੇ ਆਪਣਾ ਆਣ ਕੇ ਮੰਜਾ ਪੀੜੀ ਬਣਾਉਂਦੇ ਰਹਿਣਾ ਆਪ ਦਾ ਘਰ। ਸਹੀ। ਉਹ ਅੱਠੇ ਦੇ ਜਮੇ ਦੇ ਜਮੇ ਜਾਣਾ ਸ਼ਾਹਕੋਟ ਸ਼ਹਿਰ ਲੱਗਦਾ ਸੀ ਸਾਨੂੰ। ਅੱਛਾ। ਉੱਥੇ ਜਾ ਕੇ ਉਹ ਵੇਚਣੇ, ਵੇਚ ਕੇ ਕੋਈ ਦੁਕਾਨ ਦੇ ਪੈਸੇ ਉਹਨੇ ਪੈ ਕੇ ਸੌਦਾ ਪਾ ਕੇ ਲਿਆਣ ਕੇ ਦੁਕਾਨ 'ਚ ਸੌਦਾ ਪਾ ਲੈਣਾ। ਆਪਣਾ ਪਰਚੂਨ ਦੀ ਦੁਕਾਨ ਛੋਟੀ ਜਿਹੀ ਬਣਾਈ, ਉੱਥੇ ਦੁਕਾਨ ਬਣਾਈ ਸੀ, ਦੁਕਾਨ ਘਰ ਬਣਾਈ ਸੀ। ਅੱਛਾ। ਪੱਕੀ ਡੇਢੀ ਸੀ। ਆਇਆ ਗਿਆ ਅਫਸਰ ਜੇ ਕੋਈ ਤਹਿਸੀਲਦਾਰ ਆਵੇ, ਕੋਈ ਥਾਣੇਦਾਰ ਜਿਹੜਾ ਵੀ ਆਵੇ, ਸਾਡੇ ਉਸ ਚਾਚੇ ਉਹਨਾਂ ਦੇ ਮਕਾਨ ਤੇ ਆਉਂਦੇ ਸੀ। ਅੱਛਾ। ਜ਼ਿਮੀਦਾਰ ਸੀਗੇ, ਜੱਟ ਸੀਗੇ ਜਦੋਂ 14 ਵਾਲੇ ਆ, ਥੋੜਾ ਜੱਗ ਸੀਗਾ ਦਰਿਆ ਦੇ ਕੰਢੇ ਤੇ ਕਿਸੇ ਦਾ ਪੱਕਾ ਮਕਾਨ ਕੋਈ ਨਹੀਂ ਸੀ ਹੁੰਦਾ ਪਾਏ ਸਾਡੇ ਤੋਂ। ਸਾਡੇ ਵਾਲਦ ਸਾਹਿਬ ਅੱਲਾ ਜਨ 7 ਭਰਾ ਸੀ, ਉਹਨਾਂ ਸਾਰਿਆਂ ਦੀ ਜਾਇਦਾਦ ਇਕੱਠੀ ਸੀ ਉੱਥੇ। ਅੱਛਾ। ਤੇ ਬਾਕੀ ਦੇ ਇੱਥੇ ਆ ਗਿਆ ਸੀ। ਅਸੀਂ ਉੱਥੇ ਸਾਡੇ ਵਾਲਦ ਸਾਹਿਬ 2 ਭਰਾ ਹੋ ਰਹੇ ਸੀ, ਚਾਚਾ ਜੀ ਤੇ ਅੱਬਾ ਜੀ ਸਾਡੇ ਦੋਨੋਂ। ਅੱਛਾ। ਬਾਕੀ ਸਾਡੇ ਕਹੀ ਤੇ ਰਿਆਸਤ 'ਚ ਆ ਗਿਆ ਸੀ। ਪਹਿਲੇ ਸਾਡੇ ਤਾਇਆ ਜੀ ਕਹਿਣ ਲੱਗੇ ਵੀ ਆਪਣਾ ਚਰਾਗ ਦੀ ਨਾ ਚੱਲੀਏ ਉੱਥੇ। ਕਹਿੰਦਾ ਨਹੀਂ, ਉੱਥੇ ਨਹੀਂ ਜਾਣਾ, ਰੇਤ ਉੱਡਦੀ ਹੈ ਸਾਰੀ, ਉੱਥੇ ਦੀ ਕੀ ਲੈਣਾ, ਉੱਥੇ ਨਹੀਂ ਰੇਤ ਆ ਨਾ, ਇਹ ਨਹੀਂ ਪਤਾ ਸਾਡੀ ਔਲਾਦ ਨੇ ਉੱਥੇ ਹੀ ਜਾਣਾ। ਹਾਂਜੀ, ਚਲੋ ਇੱਦਾਂ ਕਰ ਕਰਾ ਕੇ ਤੇ ਆਖਰ ਫਿਰ ਉਹਨਾਂ ਨੇ ਸਾਨੂੰ ਸੰਭਾਲਿਆ ਇੱਥੇ ਲਿਆਣ ਕੇ। ਉਹ ਗੋਜਰ ਲਿਆਏ ਸੀ 20 ਜੱਗ ਜਸਾ ਕਰੋ ਸਾਨੂੰ ਰੱਖਿਆ। 2 ਸਾਡੇ ਨਾਨਕਿਆਂ ਦੇ ਘਰ ਸੀਗੇ, ਆ ਪੱਕੀ ਜਿਹੜੇ ਬੇਟੇ ਮਨਜ਼ੂਰ ਗਫੂਰ ਹੋ ਰਹੀ ਆ, ਉਹ ਸਾਡੀ ਸਕੀ ਮਾਸੀ ਦੇ ਪੁੱਤਰ ਭਰਾ ਨੇ। ਇੱਕ ਘਰ ਇਹ ਸੀ, 2 ਸਾਡੇ ਮਾਮੇ ਸੀਗੇ ਸਕੇ, ਤੀਸਰਾ ਘਰ ਸਾਡਾ ਸੀ। ਫਿਰ ਉਹਨਾਂ ਤਾਏ ਹੋਰਾਂ ਨੇ ਇੱਕ ਹਾਤਾ ਲਿਆ, ਹਾਤਾ ਖਾਲੀ ਪਿਆ ਸੀ ਕਿ ਰੂੜੀਆਂ ਲੱਗੀਆਂ ਲੋਕਾਂ ਦੀਆਂ। ਉਹ ਸਾਡੇ ਤਾਏ ਦੇ ਪੁੱਤਰ ਨੇ ਜਾ ਕੇ ਤਹਿਸੀਲਦਾਰ ਨੂੰ ਆਖਿਆ ਚੱਲ ਕੇ ਦੇਖੋ, ਸਾਡੇ ਕੋਲ 3 ਖਾਨਦਾਨ ਆ ਜਿਹੜੇ ਇੱਕ ਤਾਂ ਰੋਟੀ ਪਕਾ ਖਾਣੇ ਚੁੱਲ੍ਹੇ 'ਚ, ਤੇ ਜਗ੍ਹਾ ਕੋਈ ਨਹੀਂ, ਸਾਨੂੰ ਹਾਤਾ ਚਾਹੀਦਾ। ਉਹ ਤਹਿਸੀਲਦਾਰ ਨੇ ਮੌਕਾ ਮਲ ਦੇਖਿਆ ਜਾ ਕੇ, ਉਹ ਕਹਿਣ ਲੱਗਾ ਵੀ ਇੱਦਾਂ ਕਰੋ, ਜਿਹੜੀ ਰੂੜੀਆਂ ਜਿਹੜੀਆਂ ਹੈਗੀਆਂ ਉਹਨਾਂ ਕੋਲ ਚੁੱਕ ਲਓ, ਚੁੱਕ ਲੈਣ ਠੀਕ ਹੈ, ਨਾ ਚੁੱਕਣ ਨੂੰ ਅੱਗ ਲਾ ਕੇ ਸਾੜ ਦਿਓ ਬਜ਼ਾਰ, ਤੁਹਾਨੂੰ ਕੋਈ ਨਹੀਂ ਪੁੱਛਦਾ। ਉਹ ਹਾਥਾਂ ਨੂੰ ਅਲਾਟ ਕਰਤਾ ਉਹਨਾਂ ਨੇ। ਉਹ ਫਿਰ ਸਾਡੇ ਤਾਏ ਦੇ ਪੁੱਤਰ ਨੇ ਲੱਕੜਾਂ ਖੜੀਆਂ ਲਈਆਂ ਮੁੱਲ ਲੈ ਕੇ, ਬਾਲ ਇਸ਼ਤਰੀਆਂ ਬਣਾ ਕੇ 3 ਮਕਾਨ ਬਣਾ ਕੇ ਸਾਨੂੰ 3 ਘਰਾਂ ਦੇ ਉੱਤੇ। ਸਾਲ ਬਾਅਦ ਕਹਿਣ ਲੱਗੇ ਲਓ ਵੀ ਹੁਣ ਤੁਸੀਂ ਆਪਣੀ ਕਮਾਓ ਤੇ ਆਪਣੀ ਖਾਓ। ਜਿਹੜਾ ਤੁਸੀਂ ਉੱਥੇ ਰਹਿੰਦੇ ਹੁੰਦੇ ਸੀ, ਉੱਥੇ ਸਕੂਲ ਦੇ ਵਿੱਚ ਸਾਰੇ ਮੁਸਲਮਾਨ ਹੀ ਪੜ੍ਹਦੇ ਸੀ ਕਿ ਦੂਸਰੇ ਸਿੱਖਾਂ ਦੇ ਨਿਆਣੇ ਵੀ ਤੇ ਦੂਸਰੇ ਵੀ ਪੜ੍ਹਦੇ ਸੀ? ਸਿੱਖਾਂ ਦੇ ਬੱਚੇ ਪੜ੍ਹਦੇ ਸੀਗੇ ਵਿੱਚ। ਅੱਛਾ। ਇਕੱਠੇ ਪੜ੍ਹਦੇ ਰਹੇ ਆ ਸਾਰੇ। ਅੱਛਾ, ਸਿੱਖਾਂ ਦੇ ਵੀ ਹਿੰਦੂਆਂ ਦੇ ਵੀ? ਹਾਂਜੀ। ਤੇ ਪੜ੍ਹਾਉਂਦੇ ਕੀ ਸੀ ਉੱਥੇ? ਜੋ ਸਿੱਖਾਂ ਦੇ ਵੀ ਸੀ ਸਾਰੇ ਹੀ ਸੀ, ਤੇ ਕੀ ਪੜ੍ਹਾਉਂਦੇ ਸੀ? ਉਹ ਸਾਨੂੰ ਅਸੀਂ ਤੇ ਅਰਬੀ ਪੜ੍ਹਦੇ ਰਹੇ, ਸਾਡੀਆਂ ਕਿਤਾਬਾਂ ਤੇ ਅਰਬੀ ਵੀ ਲਿਖੀ ਸੀ ਨਾ। ਅੱਛਾ। ਰੋਲ ਨਿਸ਼ਾਨ ਜੋ ਕੋਈ ਹੈਗਾ, ਬਾਕੀ ਹਿਸਾਬ ਹੁੰਦਾ ਸੀ ਤੇ ਹਿਸਾਬ ਸੀਗਾ, ਅਰਬੀ ਸੀ ਤੇ ਉਰਦੂ ਦੀ ਕਿਤਾਬ ਸੀ। ਅੱਛਾ। ਆ 3-4 ਕਿਤਾਬਾਂ ਹੁੰਦੀਆਂ। ਉੱਥੇ ਜਿਹੜੇ ਮਾਸਟਰ ਸੀ, ਕੋਈ ਕਿਸੇ ਦਾ ਨਾਮ ਕੋਈ ਯਾਦ ਆ? ਮਾਸਟਰ ਅਲੀ ਅਹਿਮਦ ਸਾਹਿਬ ਸੀ ਇੱਕ, ਅੱਲਾ ਜੀ ਨਸੀਬ ਕਰਿਓ, ਪਤਲੇ ਜਿਹਾ ਕਰਦੇ ਸੀਗੇ। ਅੱਛਾ। ਅਸੀਂ ਪੜ੍ਹਦੇ ਨਾ, ਬਾਅਦ ਵਕਤ ਇਹ ਹੁੰਦਾ ਸੀ ਵੀ ਜੇ ਕਿਤੇ ਜਾਣਾ ਹੁੰਦਾ ਸੀ, ਛੋਟੇ ਸੀਗੇ ਉਦੋਂ ਤੇ ਸਕੂਲ ਜਾਣਾ, ਉਹ ਮਾਸਟਰ ਸਾਹਿਬ ਸਾਡੇ ਚੱਕ ਦੇ ਵਿੱਚੋਂ ਇਹਨਾਂ ਕਿਹਾ ਜਾ ਕੇ ਜਾਂਦੇ ਸੀ ਦਸੂੜੀ, ਮੈਂ ਉਹਨਾਂ ਦੇ ਨਾਲ ਤੁਰ ਕੇ ਚਲੇ ਜਾਣਾ ਉੱਥੇ। ਅੱਛਾ। ਤੇ ਪੜ੍ਹ ਕੇ ਸ਼ਾਮ ਨੂੰ। ਪਿੰਡ ਤੋਂ ਦੂਰ ਸੀ ਇਹ ਨਸੂੜੀ? ਪਿੰਡ ਤੋਂ ਤਕਰੀਬਨ ਬਸ ਇਦਾਂ ਹੀ ਸੀ ਵੀ ਜਿੱਦਾਂ 100 ਲਾ ਲਓ ਇੱਥੋਂ। ਅੱਛਾ। ਇੰਨਾ ਕੁ ਫਾਸਲਾ ਸੀਗਾ, ਯਾਨੀ 3-4 ਕਿਲੋਮੀਟਰ ਦਾ। 4 ਕਿਲੋਮੀਟਰ ਦਾ ਫਾਸਲਾ, ਤੁਰ ਕੇ ਜਾਣਾ ਪੈਂਦਾ ਸੀ ਫਿਰ। ਤੇ ਇਦਾਂ ਕਰਕੇ ਉੱਥੇ ਪੜ੍ਹਦੇ ਨੇ, ਉਹਨਾਂ ਦੇ ਨਾਲ ਮੈਂ ਚਲੇ ਜਾਣਾ। ਮਾਸਟਰ ਸਾਹਿਬ ਨੇ ਬੜੇ ਅੱਛੇ ਹੁੰਦੇ ਸੀ ਉਸ ਵਕਤ ਦੇ ਵਿੱਚ। ਉਸਤਾਦ ਤੁਹਾਡੇ ਜਿਹੜੇ ਸੀ ਉਹ ਸਾਰੇ ਮੁਸਲਮਾਨ ਹੀ ਸੀ? ਹਾਂ, ਸਾਰੇ ਮੁਸਲਮਾਨ ਸੀ। ਉਸਤਾਦ ਸਾਰੇ ਮੁਸਲਮਾਨ ਸੀ? ਹਾਂਜੀ। ਤੇ ਬੇਲੀ ਜਿਹੜੇ ਤੁਹਾਡੇ ਨਾਲ ਸੀ ਹੋਰ ਸ਼ਾਗਿਰਦ ਯਾਨੀ ਕਲਾਸ ਫੈਲੋ, ਉਹਨਾਂ 'ਚ ਹੈ ਸੀ ਹਿੰਦੂ? ਹਾਂ, ਉਹਨਾਂ 'ਚ ਕੋਈ ਹੈ ਸੀ, ਹਿੰਦੂ ਜਿਹੜੇ ਸੀਗੇ ਪੜ੍ਹਨ ਵਾਲੇ ਸੀਗੇ। ਸਿੱਖ ਵੀ ਸੀ? ਸਿੱਖ ਵੀ ਸੀ। ਉੱਥੇ ਉਹ ਜਿਹੜੇ ਲਾਗੇ ਪਿੰਡ ਸਿੱਖਾਂ ਦੇ ਹੈ ਸੀ, ਉਹ ਮਤਲਬ ਸਿੱਖਾਂ ਲਾਉਣ ਜਾਣ ਹੈ ਸੀ ਤੁਹਾਡਾ ਦੂਸਰਿਆਂ ਮੁਸਲਮਾਨ? ਹਾਂਜੀ, ਜਾਣ ਆਉਣ ਹੈਗਾ ਸੀ। ਅੱਛਾ। ਸਿੱਖਾਂ ਨਾਲ ਲੈਣ ਦੇਣ, ਸ਼ਾਦੀਆਂ ਵਿਆਹ ਸ਼ਾਦੀਆਂ ਦੇ। ਅੱਛਾ। ਸੁੱਕੀ ਰੋਟੀ ਦੇਣੀ ਇਹਨਾਂ ਨੇ, ਮੁਸਲਮਾਨਾਂ ਨੇ ਉਹਨਾਂ ਨੂੰ ਸੁੱਕੀ ਰੋਟੀ ਦੇਣੀ। ਅੱਛਾ। ਹਾਂਜੀ, ਚਾਵਲ ਘਿਓ ਆਪਣਾ ਤੇ ਇਸ ਤਰ੍ਹਾਂ ਨਾਲ ਕਰਕੇ ਲਿਆ ਦੇਣਾ। ਬੜੇ ਮਿਲਨ ਵਰਤਨ ਭੈਣਾ ਭਰਾਵਾਂ ਤਰ੍ਹਾਂ ਉੱਥੇ ਰਹਿੰਦੇ? ਬਿਲਕੁਲ ਭੈਣਾ ਭਰਾਵਾਂ ਦਾ ਸੀ। ਸਾਡੇ ਨਾਨਕੇ ਨਹੀਂ ਤੇ ਰਿਆਸਤ ਕਰ ਪੁੱਛਲੇ ਦੇ ਵਿੱਚ। ਅੱਛਾ। ਉਹਨਾਂ ਦੇ ਬਹੁਤ ਹੀ ਜ਼ਿਆਦਾ ਲੈਣ ਦੇਣ ਦਾ ਸਿੱਖ। ਅੱਛਾ। ਸਿੱਖਾਂ ਦੇ ਨਾਲ। ਅੱਛਾ। ਤੇ ਬਸ ਉਹ ਉੱਥੇ ਰਹਿਣ ਜਿਸ ਵਕਤ ਉੱਥੇ ਕਿਸੇ ਦਾ ਨਾਂ ਯਾਦ ਆ ਉਹਨਾਂ ਸਿੱਖਾਂ ਚੋਂ ਕਿਸੇ ਦਾ? ਕੋਈ ਨਾਂ ਨੂੰ ਨਹੀਂ ਯਾਦ ਸਿੱਖਾਂ ਲੋਕਾਂ ਨੇ। ਔਰ ਵਕਤ ਜ਼ਿਆਦਾ? ਹਾਂਜੀ, ਵਕਤ ਜ਼ਿਆਦਾ ਸੀ। ਤੇ ਅਸੀਂ ਫਿਰ ਜਦੋਂ ਆਏ ਆ ਤੇ
ਆਉਣ ਲੱਗੇ ਆ ਵੀ ਉਹਨਾਂ ਨੇ ਆਖਿਆ ਸਾਨੂੰ ਇੱਥੇ ਲਿਆ ਕੇ ਨਾ ਅਸੀਂ ਆਏ ਜਦੋਂ ਉੱਥੇ ਦੇ ਕੇ ਪੜ੍ਹਦੇ ਸੀ ਸਭ ਕੁਛ ਸੀਗਾ। ਤੇ ਬਾਅਦ ਵਕਤ ਇਹ ਸੀ ਵੀ ਉਹ ਲੋਕ ਜਿਹੜੇ ਸੀ ਨਾ ਮੁਸਲਮਾਨ ਜਿਹੜੇ ਸੀ ਰਾਤ ਨੂੰ ਜਾਣਾ ਕੈਂਪ ਸਾਡਾ ਲਿਆ 3.5 ਮਹੀਨੇ ਲੱਗਾ ਰਿਹਾ ਕੈਂਪ ਉੱਤੇ। ਨਹੀਂ ਇਹ ਇਹਨਾਂ ਦੇ ਵਿੱਚ ਤੁਹਾਡੇ ਕੋਈ ਇਹਨਾਂ ਸਿੱਖਾਂ ਚੋਂ ਕੋਈ ਬੇਲੀ ਤੇ ਨਹੀਂ ਸੀ ਹੈਗਾ ਕੋਈ ਯਾਰ ਉੱਥੇ ਸਕੂਲੇ ਪੜ੍ਹਨਾ? ਕੋਈ ਯਾਰ ਬੇਲੀ ਨਹੀਂ ਸੀ, ਬੱਚੇ ਸੀ ਉਸ ਵਕਤ। ਬੱਚੇ ਸੀ ਹਾਂਜੀ, ਸਿਆਣਿਆਂ ਦੇ ਤਾਂ ਹੈਗੇ ਸੀ ਬੇਲੀ। ਰਾਤ ਨੂੰ ਇਹਨਾਂ ਨੇ ਕਰਨਾ ਫਿਰ ਉਹ ਬੰਦਿਆਂ ਜਵਾਨ ਮੁੰਡੇ ਜਿਹੜੇ ਇਕੱਠੇ ਹੋ ਗਏ ਇਹਨਾਂ ਨੇ ਜਾਣਾ ਸਿੱਖਾਂ ਦੇ ਪਿੰਡਾਂ ਨੂੰ ਜਾ ਕੇ ਕੋਈ ਸਮਾਨ ਪੱਟ ਕੇ ਲਿਆਉਣਾ। ਸਮਾਨ ਪੱਟ ਕੇ ਲਿਆਉਣਾ ਖਾਣ ਪੀਣ ਵਾਲਾ ਉਹ ਬਾਲੇ ਲਿਆ ਬਾਲਣ ਵਾਸਤੇ। ਇਸ ਤਰ੍ਹਾਂ ਕਰਕੇ ਪੂਰੇ 3.5 ਮਹੀਨੇ ਸਾਡਾ ਕੈਂਪ ਲੱਗਾ ਰਿਹਾ ਬੈਠਾ ਰਿਹਾ। ਉਹ ਰੋਡ ਸੀਗੀ ਉਹ ਜਿਸ ਤਰ੍ਹਾਂ ਵੱਡੀ ਸੜਕ ਆਪਣੀ ਆ ਜਰਨੈਲੀ ਨਹੀਂ ਹੈਗੀ ਇਸ ਤਰ੍ਹਾਂ ਉਹ ਜਰਨੈਲੀ ਦੇ ਦਿੰਦੇ ਸੀ ਸਮਾਨ ਖਾਣ ਪੀਣ ਲਈ ਚੀਜ਼ਾਂ। ਹਾਂਜੀ ਉਹ ਇਹ ਸੀਗਾ ਕਿ ਨਕੋਦਰੋਂ ਜਿੱਦਾਂ ਇੱਥੋਂ ਆਉਣਾ ਮੁਬਾਰਕਾਬਾਦ ਚੱਲ ਜੀਏ ਇਹਨਾਂ 6 ਮੀਲ ਦਾ ਸਫ਼ਰ ਤੇ ਨਕੋਦਰੋਂ ਮਹਿਤਪੁਰ ਚੱਕ ਲਗਾ। ਹਾਂ ਘੋੜੇ ਨਹੀਂ ਜਿਹੜੇ ਵੱਜਦੇ ਇੱਥੋਂ ਦੇ ਉਹ ਝੁੰਗੀਆਂ ਚੱਕ ਸੀ ਮਹਿਤਪੁਰ ਝੁੰਗੀਆਂ ਵੱਜਦਾ ਸੀ ਚੱਕ ਉਹਨਾਂ ਦਾ। ਅੱਛਾ ਤੇ ਇਹ ਜਿਹੜੇ ਘੋੜੇ ਨੇ ਇਹ ਵੀ ਉਧਰੋਂ ਆਏ? ਹਾਂ ਉਧਰੋਂ ਆਏ, ਪਹਿਲੇ ਤੇ ਆਏ ਨਾ ਗਦਰ ਤੋਂ। ਅੱਛਾ ਪਹਿਲੀ ਰਕਬੇ ਲੈ ਇਹਨਾਂ ਨੇ ਉਹ ਆਉਂਦੇ। ਅੱਛਾ ਤੇ ਉਹ ਫਿਰ ਏਦਾਂ ਵੀ ਅਸੀਂ ਬੈਠੇ ਹੋਣਾ ਤੇ ਉਹਨਾਂ ਨੇ ਨਾ ਇਹ ਕੀਤਾ ਵੀ ਕਹਿਣ ਲੱਗੇ ਜਦ ਬਸ ਜੀ ਸਗਰ ਆਣਾ ਐਸਾ ਕਰੋ। ਸਾਨੂੰ ਉਹਨਾਂ ਨੇ ਉਹ ਅੰਗਰੇਜ਼ ਸੀਗਾ ਜਿਹੜਾ ਗੋਰਾ ਨਿੱਕਰ ਤੇਲ ਦੇ ਗਲ ਬਣਿਆ ਹੁੰਦੀ ਸੀ ਉਹਨੇ ਉਹ ਸਟੇਸ਼ਨ ਦੇ ਉੱਪਰ ਬੇਨ ਕਰਨਾ 2 ਬੀੜ ਲਈਆਂ। ਸਟੇਸ਼ਨ ਦੇ 2 ਬੇਨ ਕਰਨਾ ਬੀੜ ਲਈਆਂ ਉਹਨੇ। ਅੱਛਾ ਇੱਕ ਦਾ ਮੂੰਹ ਕੈਂਪਾਂ ਨੂੰ ਕਰਤਾ ਇੱਕ ਦਾ ਸ਼ਹਿਰਾਂ ਨੂੰ ਕਰਤਾ। ਉਹਨੇ ਆਖਿਆ ਅਗਰ ਸ਼ਹਿਰ ਕਵੇ ਨਾ ਮੈਂ ਕੈਂਪ ਲੁੱਟ ਕੇ ਖਾ ਜਾਵਾਂਗੇ ਮੈਂ ਸ਼ਹਿਰ ਉਡਾ ਦਿਆਂਗਾ। ਅਗਰ ਜੇ ਸ਼ਹਿਰ ਵਾਲੇ ਕਹਿੰਦੇ ਅਸੀਂ ਕੈਂਪ ਲੁੱਟ ਕੇ ਖਾ ਜਾਵਾਂਗੇ ਮੈਂ ਸ਼ਹਿਰ ਨੂੰ ਉਡਾ ਦੂੰਗਾ। ਤੇ ਜੇ ਸ਼ਹਿਰ ਵਾਲੇ ਕਹਿੰਦੇ ਕੈਂਪ ਲੁੱਟ ਕੇ ਖਾਏ ਮੈਂ ਕਹਿੰਦਾ ਕੈਂਪ ਉਡਾ ਦਿਆਂਗਾ। ਉਹਨਾਂ ਦੀ ਪਨਾਹ ਦੇ ਵਿੱਚ ਮਤਲਬ 3.5 ਮਹੀਨੇ ਸਾਡਾ ਕੈਂਪ ਬੈਠਾ ਰਿਹਾ। 2 ਟਾਈਮ ਬਾਜ਼ਾਰ ਖੋਲ੍ਹਣਾ ਸੌਦਾ ਲੈਣਾ ਰੁਪਈਏ 2 ਕਿਲੋ ਕਣਕ ਰੁਪਈਏ 2 ਚਰੀ ਬਾਜਾ ਜੋਗੇ ਹਰ 4 ਰੁਪਈਏ 2 ਕਿਲੋ ਹਰ ਸਿਆਈ ਕੋਈ ਭਾਅ ਲੱਭਣੀ। ਸੁਨਿਆਰਿਆਂ ਨੇ ਬੜੀ ਕਮਾਈ ਕੀਤੀ ਸਨ ਸੋਨਾ ਖਰੀਦ ਕੇ ਲੋਕਾਂ ਦੇ ਕੋਲੋਂ ਅੱਧੋਂ ਡੂਲ ਲਾਇਆ ਉਹਨੇ ਪੈਸੇ ਦੇਣੇ ਜੀ ਮਰਦੇ ਲੈਣੇ ਯਾਰ ਜ਼ਰੂਰਤ। ਮਤਲਬ ਉਹ ਲੋਕ ਆਪਣਾ ਸੋਨਾ ਵੇਚ ਕੇ ਖਾਣ ਪੀਣ ਦੀਆਂ। ਹਾਂਜੀ 3.5 ਮਹੀਨੇ ਬੈਠੇ ਰਿਹਾ। ਆਖਰ ਇਧਰੋਂ ਤੁਸੀਂ ਜਦੋਂ ਆਏ ਸੀ ਘਰ ਦਾ ਜਿਹੜਾ ਸਾਰਾ ਸਮਾਨ ਉਹ ਸਾਰਾ ਛੱਡ ਆਏ ਸੀ ਉੱਥੇ? ਸਾਰਾ ਸਭ ਕੁਝ ਛੱਡ ਆਏ ਜੋ ਕੁਝ ਚੱਕ ਹੋਏ ਬਸ। ਅੱਛਾ ਉਹ ਜਗ੍ਹਾ ਇੱਕ ਛੋਟਾ ਜਿਹਾ ਬਕਸਾ ਸੀ ਲੋਹੇ ਦਾ। ਅੱਛਾ ਉਹ ਚੱਕਿਆ ਸਮਾਨ ਵਿੱਚ ਕੱਪੜੇ ਕੁਪੜੇ। ਹਾਲੇ 3 ਮਹੀਨੇ ਦੇ 3.5 ਮਹੀਨੇ ਦੀ ਸ਼ਾਦੀ ਕੀਤੀਆਂ ਨੂੰ। ਅੱਛਾ ਅੱਲਾ ਜੀ ਵਾਲੇ ਸਾਹਿਬ ਨੇ ਕਿਹਾ ਵੀ ਮੇਰੇ 50 ਸਾਲ ਉਮਰ ਜਿਹੜੇ ਅੱਖ ਨਹੀਂ ਦੁਖਣੀ ਆਈ ਵੀ ਜਿਹੜੀ ਬਿਮਾਰੀ ਆਈ ਮੈਨੂੰ ਛੱਡਦੀ ਨਹੀਂ ਮੈਂ ਆਪਣੇ ਪਰਦੇ ਅਦਾਇਗੀ ਕਰ ਦਿਆਂ। ਛੋਟੀ ਭੈਣ ਜਿਹੜੀ 20 ਵਿਆਹੀ ਸੀ ਇਹ ਹਾਲੇ ਬਾਲਗ ਨਹੀਂ ਸੀ ਤੇ ਵੱਡਾ ਭਾਈ ਤੇ ਵੱਡੀ ਭੈਣ ਦੋਨੋਂ ਬਾਲਗ ਸੀਗੇ। ਉਹ ਵੀ ਤਿੰਨਾਂ ਦੇ ਨਿਕਾਹ ਕਰ ਦਿੱਤੇ ਸ਼ਾਦੀਆਂ ਕਰਦੀਆਂ ਕਰਕੇ ਤੇ ਬਸ ਫਿਰ ਕੈਂਪ ਬਿਮਾਰ ਸੀਗੇ ਤੇ ਬਸ ਉਹ ਛੋਟੀ ਨੂੰ ਤੁਰਦੇ ਸੀ। ਸ਼ਾਦੀ ਦੇ ਮੌਕੇ ਤੇ ਵੀ ਭਾਈ ਨੇ ਵੱਡੇ ਨੇ ਅੱਲਾ ਜਾਣਾ। ਵਾਲੇ ਸਾਹਿਬ ਉੱਥੇ ਹੀ ਉਹਨਾਂ ਦੇ ਫੌਤ ਹੋ ਗਏ ਸੀ? ਹਾਂ ਉੱਥੇ ਕੈਂਪ 'ਚ ਫੌਤ ਹੋ ਗਿਆ ਸੀ। ਕੈਂਪ 'ਚ ਫੌਤ ਹੋ ਗਿਆ ਤੇ ਉਹ ਛੋਟੀ ਲੈ ਕੇ ਜਾਣਾ ਬਾਬਾ ਜੀ ਨੇ ਤੇ ਘੋੜੀ ਤੇ ਬਿਠਾ ਕੇ ਲੈ ਜਾਣਾ ਸ਼ਹਿਰ ਜਾ ਕੇ ਸੌਦਾ ਖਰੀਦ ਕੇ ਰੱਖ ਆਉਣਾ। ਚਾਚਾ ਜੀ ਸਾਡੇ ਨੇ ਇਹਨੂੰ ਕਹਿੰਦਾ ਮੁਹੰਮਦ ਫੈਲ ਜਾ ਫਰਾਂ ਦੁਕਾਨ ਤੇ ਸੌਦਾ ਪੇ ਚੁੱਕ ਲਿਆ ਜਾ ਕੇ ਉਹ ਲਿਆਉਣਾ ਤੇ ਲਿਆਣ ਕੇ ਇੱਦਾਂ ਕਰਕੇ ਉਦੋਂ ਸ਼ਾਦੀਆਂ ਕੀਤੀਆਂ। ਕੰਮ ਗਦਰ ਪੈ ਗਿਆ ਉਦੋਂ। ਉਸ ਤੋਂ ਬਾਅਦ ਹੁਣ ਕੋਲ ਕੀ ਚੁੱਕਣਾ ਸੀ ਬਸ ਜਿਹੜਾ ਕੋਈ ਜ਼ੇਵਰ ਜ਼ੂਵਰ ਕੋ ਥੋੜਾ ਪਤਾ ਹੈਗਾ ਉਹ ਲਿਆ ਜਾਂ ਕੋਈ ਕੱਪੜੇ ਜਿਹੜੇ ਕੋਈ ਚੁੱਕਦੇ ਸੀ ਉਹ ਲੈ ਖਾਣ ਪੀਣ ਦਾ ਸਮਾਨ ਲੈ ਕੇ ਉਦੋਂ ਤੁਰ ਪਿਆ। ਹਾਂ ਤੇ ਜ਼ੇਵਰ ਜਿਹੜਾ ਲਿਆ ਸੀ ਉਹ ਵੀ ਉੱਥੇ ਰਾਹ ਚ ਚੀਜ਼ਾਂ ਖਰੀਦਣ ਦੇ? ਹਾਂਜੀ ਉਹ ਅੱਧੇ ਢੂੰਢ ਲੈਂਦੇ ਸੀ ਉਹ ਮੁਫਤ ਖਰੀਦਦੇ ਸੀ ਉਹ। ਅੱਛਾ ਸੁਨਿਆਰੇ ਜ਼ਿਲ੍ਹੇ ਦੀ ਤੇ ਭੁੱਖ ਮਾਰਦੇ ਹਰ ਕਿਸੇ ਖਾਣਾ ਹੀ ਸੀ। ਤੇ ਆਖਿਰ ਤਾਉਨ ਦੀ ਬਿਮਾਰੀ ਫੈਲ ਗਈ ਇੰਨਾ ਕਿ ਲੋਕਾਂ ਦੇ ਘਰ ਵਿਹਲੇ ਹੋ ਗਿਆ। ਫਿਰ ਤੇ ਕੁਦਰਤ ਅੱਲਾ ਦੀ ਬਾਰਿਸ਼ ਪਈ 2-3 ਦਿਨ ਬਾਰਿਸ਼ ਹੁੰਦੀ ਰਹੀ। ਅਤਾ ਅੱਲਾ ਸ਼ਾਹ ਬੁਖਾਰੀ ਉੱਥੇ ਤੇ ਅੱਲਾ ਜੰਨਤ ਨਸੀਬ ਕਰੇ ਬਹੁਤ ਹੋ ਗਿਆ। ਉਹਨਾਂ ਨੇ ਆਖਿਆ ਓਏ ਅੱਲਾ ਦੇ ਬੰਦੇ ਉਹ ਉਹਦੇ ਖੁਦਾ ਦੇ ਕਦਮ ਤੋਂ ਡਰੋ ਜਿਹੜੀਆਂ ਧੀਆਂ ਬਣਾਉ ਜਾਉਣ ਉਹਦੇ ਨਿਕਾਹ ਕਰ ਦਿਓ ਤੁਸੀਂ ਉਹਦੇ ਕਦਮ ਤੋਂ ਡਰੋ ਨਾ ਪਤਾ ਕੀ ਕਰਨਾ ਲੈ ਅੱਗੇ ਘਰੋਂ ਬਾਹਰ ਕੱਢਦਾ ਹੁਣ ਕੀ ਕਰੂ ਆਖਰ 3 ਦਿਨ 3 ਰਾਤਾਂ ਮਤਵਾਤਰ ਬਾਰਿਸ਼ ਪੈਂਦੀ ਰਹੀ। ਯਕੀਨ ਕਰੋ ਅਸੀਂ ਚਣਿਆਂ ਦੇ ਦਾਣੇ ਭਰਾ ਕੇ ਲਿਆਣ ਕੇ ਮੈਂ ਤੇ ਛੋਟੀ ਭੈਣ ਨੇ ਖਾਣੇ ਤੇ ਗੋਡਿਆਂ ਸਿਰ ਦੇ ਕੇ ਰਾਤ ਕੱਢਣੀ। ਕੈਂਪ ਜਿਹੜਾ ਹੁਣ ਕੱਪੜੇ ਦਾ ਕੰਮ ਕਿੰਨਾ ਕਰਦਾ ਖੇਸਾਂ ਦੇ ਕੈਂਪ ਬਣਾਏ ਹੁੰਦੇ ਸੀ ਕਿ ਜਦੋਂ ਪਾਣੀ ਬਾਰਿਸ਼ ਰਸਮੀ ਬਾਰਿਸ਼ ਪੈਣੀ ਰੋਡ ਦੀ ਉੱਤੋਂ ਰੁੜ ਜਾ ਰਸਮੀ ਪੈਣੀ ਬਾਰਿਸ਼ ਹੋ ਜਾਂਦੀ ਪਾਣੀ ਵਗਦਾ ਥੱਲੇ ਇੱਥੇ ਝੋਲੀ ਥੱਲੇ ਕੋਲ ਦੇਤੀ ਉੱਥੋਂ ਕਰਦੀ ਏਦਾਂ ਕਰਕੇ ਬਹਿ ਕੇ 3 ਦਿਨ ਸਾਰੀ ਰਾਤ ਬਹਿ ਕੇ ਕੱਢਣੀ। ਆਖਰ ਤੋਂ ਬਾਅਦ ਆਪ ਲੋਕਾਂ ਨੇ ਕੀਤੀ ਅੱਲਾ ਦੀ ਰਾਤ ਨੇ ਕਰਮ ਕੀਤਾ ਬਾਰਿਸ਼ ਛੱਡੀ ਤੇ ਫਿਰ ਉਹ ਬੱਸਾਂ ਜਾਣ ਬੱਸਾਂ 'ਚ ਉਹਦੇ ਗਰੀਬ ਆ
ਜਿਹੜੇ ਤਗੜੇ ਆਦਮੀ ਗੱਡੇ ਵਾਲੇ ਉਹਨੂੰ ਬਿਠਾ ਕੇ ਲੈ ਆਉਂਦੇ ਸੀ ਲਾਹੌਰ, ਮਾੜੇ ਨੂੰ ਧੱਕਾ ਦੇਣਾ। ਆਖਰ ਵਿੱਚ ਤੀਸਰੇ ਦਿਨ ਬਾਅਦ ਰੇਲ ਗਈ ਹੈ ਤੇ ਰੇਲ ਤੇ ਬੇਟੇ ਤੇ ਫਿਰ ਆਏ ਇੱਧਰ। ਹਾਂਜੀ, ਤੇ ਹਾਲ ਤਾਂ ਹੁਣ ਸਮਝੋ 72 ਸਾਲ ਹੋ ਗਏ, 74 ਸਮਝ ਲਓ, 47 ਦੇ 74 ਸਾਲ ਹੋ ਗਏ। ਹਾਂਜੀ, ਤੇ ਹਾਲੇ ਨਜ਼ਰ ਅੱਖਾਂ ਵਿੱਚ ਇੱਕਦਮ ਆ ਸਾਹਮਣੇ ਨਕਸ਼ਾ, ਇਸ ਤਰ੍ਹਾਂ ਨਕਸ਼ਾ ਨਜ਼ਰ ਆਉਂਦਾ। ਉਹ ਔਖਾ ਵਕਤ ਸੀ ਮਾਂ ਜੀ, ਅੱਲਾ ਦੀ ਯਾਦ ਕਰਮ ਕਰੇ। ਬਾਅਦ ਦੇ ਕਈਆਂ ਪਾਸੇ ਤੇ ਪੜਾਂਗਾ ਫਿਰ ਅਸੀਂ ਖਾਣੇ। ਕਈ ਕੈਂਪ ਐਸੇ ਸੀਗੇ ਜਿੱਧਰ ਨਾ ਉਹ ਕਰਦੇ ਪੈਸੇ ਲੈ ਲੈਂਦੇ ਸੀ, ਕਈ ਤੁਹਾਨੂੰ ਬਾਰਡਰ ਤੁਹਾਨੂੰ ਕੈਂਪ 'ਚ ਰਲਾਇਆ ਆਵਾਂਗੇ। ਉਹ ਕੈਂਪ 'ਚ ਰਲਾਉਣ ਦੀ ਬਜਾਏ ਉਹਨਾਂ ਨੇ ਜਦੋਂ ਅੱਗੇ ਜਾਣੇ ਇੱਕ ਲਾਈਨ ਹੋ ਕੇ ਚਲੋ ਮਾਰਨੀਆਂ ਗੋਲੀਆਂ ਮਾਰ ਦੇਣੇ, ਸਮਾਨ ਖੋਹ ਲੈਣਾ ਉਹਨਾਂ ਦੇ ਕੋਲੋਂ। ਤੇ ਬਾਅਦ ਕਈਆਂ ਦੇ ਬੱਚੀਆਂ ਜਵਾਨ ਸੀ ਜਿਹੜੀਆਂ ਉਹ ਖੋਹ ਕੇ ਲੈ ਜਾਂਦੇ ਸੀ। ਉਹ ਅੱਲਾ ਦੀ ਯਾਦ ਕਰਮ ਕਰੇ, ਉਹ ਵਕਤ ਨਾ ਲਿਆਵੇ ਕਿਸੇ ਨੇ। ਔਖੇ ਵਕਤ ਜਿਹੜੇ ਵੇਖੇ, ਉਹ ਪਾਕਿਸਤਾਨ ਸੌਖਾ ਬਣਿਆ ਨਹੀਂ, ਬੜਾ ਔਖਾ ਨਾ ਜੀ। ਇਹ ਬਸ ਇਹ ਤਾਂ ਸਾਨੂੰ ਕਿਸੇ ਦੇ ਕਹਿਣ ਅੱਲਾ ਜੰਨਤ ਨਸੀਬ ਕਰੇ। ਉਹ ਅਹਿਮਦ ਅਲੀ ਜੌਹਰ ਵਰਗੇ, ਡਾਕਟਰ ਇਕਬਾਲ ਵਰਗੇ ਸਾਰੇ ਇੰਨਾ ਟੁਕੜਾ ਬਣਾ ਕੇ ਦੇ ਗਏ। ਹੁਣ ਵਰਗੇ ਵਜ਼ੀਰ ਉਹਨਾਂ ਦੇ ਵੇਚ ਕੇ ਖਾ ਜਾਂਦੇ। ਇਹ ਵੀ ਜਿੱਦਾਂ ਹੁਣ ਕਰਦੇ, ਇਹ ਵੀ ਵੇਚ ਕੇ ਖਾ ਜਾਂਦੇ ਉੱਦਾਂ ਹੀ। ਬਿਲਕੁਲ, ਇੰਨੀਆਂ ਮੁਸੀਬਤਾਂ, ਇੰਨੀਆਂ ਤਕਲੀਫਾਂ ਹਾਲਾਂਕਿ ਉਦੋਂ ਦੇਖੋ ਤੁਸੀਂ ਹਰ ਸ਼ਹਿਰ ਸੀਗੀ, ਹਰ ਚੀਜ਼। ਇਹਨਾਂ ਨਾਲੇ 5 ਜ਼ਿਲ੍ਹੇ ਸੀ, ਫਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ। ਇਹ 5 ਜ਼ਿਲ੍ਹੇ ਉਹਨਾਂ ਨੇ ਅੰਗਰੇਜ਼ ਕੋਲੋਂ ਹਿੰਦੂਆਂ ਨੇ ਉਹਨਾਂ ਸਿੱਖਾਂ ਨੂੰ ਪੈਸੇ ਦੇ ਕੇ ਲਵਾਏ ਆ। 5 ਜ਼ਿਲ੍ਹੇ ਪਾਕਿਸਤਾਨ ਦਾ ਹਿੱਸਾ ਸੀ। ਬਿਲਕੁਲ, ਇਹ ਉਹਨਾਂ ਨੇ ਪੈਸੇ ਤੇ ਰਿਸ਼ਵਤ ਦੇ ਕੇ ਲਿਖਵਾਏ ਆਪਣੇ ਵੱਲ ਉਹਨਾਂ ਨੇ। ਤੇ 5 ਜ਼ਿਲ੍ਹੇ ਚੋਟੀ ਦੇ ਸੀ। ਇਹ ਚੋਟੀ ਦੇ ਹਰ ਚੀਜ਼ ਖਾਣ ਪੀਣ ਦੀ ਜਿਹੜੀ ਨਾ ਇਹਨਾਂ 'ਚ ਬਹੁਤ ਹੁੰਦੀ ਸੀ ਜ਼ਿਆਦਾ। ਜਿੱਦਾਂ ਹੁਣ ਸਾਹੀਵਾਲ ਦਾ ਇਲਾਕਾ ਵਾ, ਇਸੇ ਸ਼ਕਲ ਨਾਲ ਤੇ ਲੋਕ ਤੇ ਬਸ ਅਲਹਮਦੁਲਿਲਾ ਜੀ ਉਸ ਮਾਲਕ ਦੇ ਕਰਮ ਦੇ ਸਿਰ ਤੇ ਜੋ ਕੁਝ ਹੈਗਾ। ਹੁਣ ਵੀ ਸਾਡੇ ਅਮਲ ਇਸ ਕਾਬਲ ਕੋਈ ਨਹੀਂ, ਜਿਹੜਾ ਤੁਰੇ ਪਈਏ ਹਜ਼ੂਰ ਦਾ ਸਦਕਾ ਤੁਰੇ ਫਿਰਦੇ ਤੇ ਖਾਂਦੇ ਫਿਰਦੇ ਹਾਂ ਅਸੀਂ। ਮੈਂ ਉਹਨਾਂ ਦੀ ਸ਼ਫਕਤ ਦਾ ਜੋ ਕੁਝ ਵੀ ਹੈਗਾ। ਮੁਸ਼ਕਲ ਤੇ ਔਖੇ ਵਕਤ ਵਿੱਚੋਂ ਗੁਜ਼ਰ ਕੇ ਆਏ, ਕੈਂਪਾਂ ਦੇ ਵਿੱਚ ਰਹਿਣਾ, ਬਾਰਿਸ਼ਾਂ ਐਵੇਂ ਹੋਣੀਆਂ, ਸਾਰੀ ਰਾਤ ਬਹਿ ਕੇ ਗੁਜ਼ਾਰਨੀ, ਔਰ ਫਿਰ ਆਪਣੇ ਵਾਲਦ ਦੇ ਫੌਤ ਹੋਣ ਦਾ ਦੁੱਖ, ਇਹ ਸਾਰਾ ਕੁਝ ਨਾਲ ਲੈ ਕੇ ਆਏ। ਔਰ ਆਪਣਾ ਘਰ-ਬਾਰ, ਸਮਾਨ, ਸਾਰਾ ਕੁਝ ਉੱਥੇ ਇਸ ਮੁਲਕ ਵਾਸਤੇ ਕੁਰਬਾਨ ਕਰਕੇ ਆਏ। ਔਰ ਇਸ 47 ਦੀ ਵੰਡ ਜਿਹੜੀ ਆ ਬੜੀ ਔਖੀ ਵੰਡ ਸੀ। ਬਾਬਾ ਜੀ ਦੱਸਦੇ ਨੇ ਅੱਜ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਨਕਸ਼ਾ ਆ ਜਾਂਦਾ। ਜਦੋਂ ਮੈਂ ਉਹ ਕਿੱਲਾਂ ਦਾ ਨਾਂ ਲੈਣਾ ਵਾ, ਜਦੋਂ ਉਹਨਾਂ ਦਾ ਜ਼ਿਕਰ ਕਰਦਾ ਵਾਂ, ਤੇ ਅੱਜ ਵੀ ਅੱਖਾਂ 'ਚ ਉਹ ਨਕਸ਼ਾ ਆ ਜਾਂਦਾ। ਇਹ ਰੱਬ ਸੋਹਣਾ ਬਾਬਾ ਜੀ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਸਾਨੂੰ ਇਸ ਮੁਲਕ ਦੀ ਕਦਰ ਕਰਨ ਦੀ ਤੌਫੀਕ ਦੇ। ਮੈਂ ਵਸੀਮ ਹੈਦਰ ਅਲੀ, PHP ਪੰਜਾਬੀ ਸਟੂਡੀਓ ਤੋਂ ਆਸਫ ਅਲੀ ਨਜਮ ਤੇ ਹੈਦਰ ਅਲੀ ਦਰਵੇਸ਼ ਦੇ ਨਾਲ ਇਜਾਜ਼ਤ ਚਾਹਾਂਗਾ। ਰੱਬ ਰੱਖਾ।